ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਨਾਰਥ ਅਮਰੀਕਾ ਦੇ ਵਿੱਚੋਂ ਜਿਹੜੇ ਦਰਸ਼ਕ ਤੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਭ ਦਾ ਸਵਾਗਤ ਹੈ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕੀਤੀ ਹੈ ਜਾਂ ਓਵਰਆਲ ਇਸ ਪਲੇਟਫਾਰਮ ਤੋਂ ਅਸੀਂ 1984 ਤੋਂ ਬਾਅਦ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਜੋ ਵਧੀਕੀਆਂ ਹੋਈਆਂ ਨੇ ਉਹਦੇ 'ਤੇ ਕਈ ਵਾਰ ਵਿਚਾਰ ਚਰਚਾ ਕੀਤੀ ਹੈ। ਉਹਨਾਂ ਦੇ ਵਿੱਚੋਂ ਹੀ ਇੱਕ ਅਹਿਮ ਕੇਸ 1986 ਦੇ ਵਿੱਚ 4 ਫਰਵਰੀ 1986 ਜਿਹਨੂੰ ਸਾਕਾ ਨਕੋਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਅਸੀਂ ਅੱਜ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲ 2 ਸਾਲਾਂ ਦੇ ਵਿੱਚ ਕਿਵੇਂ ਸੈਂਕੜੇ ਦੀ ਤਾਦਾਦ ਦੇ ਵਿੱਚ ਹੋਈਆਂ ਨੇ, ਅੱਜ ਇਹ ਇਸ਼ੂ ਕਿਵੇਂ ਸਿੱਖ ਇਸ ਨਾਲ ਰਿਲੇਟ ਕਰਦੇ ਆ ਤੇ ਕਿਵੇਂ ਵਿਰੋਧ ਪ੍ਰਦਰਸ਼ਨ ਕਰਦੇ ਆ। 1984 ਤੋਂ ਬਾਅਦ ਪਹਿਲਾ ਜਿਹੜਾ ਇੱਦਾਂ ਦੀ ਘਟਨਾ ਵਾਪਰੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਉਹਦੇ ਵਿਰੋਧ ਦੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਤੇ ਉੱਥੋਂ ਦੀਆਂ ਲੋਕਲ ਸੰਗਤਾਂ ਵੱਲੋਂ ਜਦੋਂ ਵਿਰੋਧ ਪ੍ਰਦਰਸ਼ਨ ਉਲੀਕਿਆ ਗਿਆ ਸੀ ਤੇ ਪੁਲਿਸ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਗਈ ਸੀ ਉਹਨਾਂ ਦੇ ਉੱਪਰ, ਉਸ ਮੁਕਾਮ ਦੇ ਉੱਪਰ ਨਕੋਦਰ ਦੇ ਵਿੱਚ, ਤੇ ਉਹਨੂੰ ਸਾਕਾ ਨਕੋਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਸਾਕੇ ਦੇ ਵਿੱਚ ਇਸ ਖੂਨੀ ਜਿਹੜੀ ਹੈਵਾਨੀਅਤ ਸੀਗੀ ਪੁਲਿਸ ਦੀ, ਇਹਦੇ ਵਿੱਚ 4 ਜਿਹੜੇ ਸਿੱਖ ਨੌਜਵਾਨ ਸੀ ਉਹ ਸ਼ਹੀਦ ਹੋਏ ਸੀ। ਸੋ ਅੱਜ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਵੱਲ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਸ਼ਹੀਦ ਸਰਦਾਰ ਰਵਿੰਦਰ ਸਿੰਘ ਦੇ ਜਿਹੜੇ ਭਰਾਤਾ ਹੈਗੇ ਆ ਡਾਕਟਰ ਹਰਿੰਦਰ ਸਿੰਘ, ਉਹ ਇੱਥੇ ਕੈਲੀਫੋਰਨੀਆ ਦੇ ਵਿੱਚ ਮੌਜੂਦ ਨੇ। ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ, ਮੀਡੀਆ ਦੇ ਵਿੱਚ ਵੀ ਹਲਕਾ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਹਨਾਂ ਵੱਲੋਂ RTI ਦੇ ਤਹਿਤ ਉਹ ਇਸ ਕੇਸ ਸੰਬੰਧੀ ਜਿਹੜੀ ਜਾਣਕਾਰੀ ਮੰਗੀ ਗਈ ਹੈ ਤਾਂ ਹੁਣ ਪੁਲਿਸ ਵੱਲੋਂ ਇਹ ਕੰਪਲੀਟਲੀ ਡਿਨਾਈ ਕਰ ਦਿੱਤਾ ਗਿਆ ਕਿ ਇੱਦਾਂ ਦਾ ਕੁਝ ਵਾਪਰਿਆ ਹੀ ਨਹੀਂ, ਨਾ ਕਿਸੇ ਦੇ ਗੋਲੀ ਲੱਗੀ, ਨਾ ਪੁਲਿਸ ਵੱਲੋਂ ਗੋਲੀ ਚਲਾਈ ਗਈ ਤੇ ਨਾ ਹੀ ਉੱਥੇ ਉਹਨਾਂ ਤੋਂ ਬਾਅਦ ਕਿਸੇ ਦਾ ਪੋਸਟਮਾਰਟਮ ਹੋਇਆ। ਉਹਦਾ ਕੋਈ ਵੀ ਜਿਹੜਾ ਰਿਕਾਰਡ ਹੈਗਾ ਉਹ ਇਸ ਵਕਤ ਮੌਜੂਦ ਨਹੀਂ ਹੈ ਪ੍ਰਸ਼ਾਸਨ ਦੇ ਕੋਲ। ਸੋ ਇਹ ਇੱਕ ਜਾਂਚ ਕਰਨ ਦੀ ਗੱਲ ਤਾਂ ਇੱਕ ਪਾਸੇ ਰਹੀ, ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਇੱਕ ਪਾਸੇ ਰਹੀ, ਇਸੇ ਗੱਲ ਤੋਂ ਮੁੱਕਰ ਜਾਣਾ ਵੀ ਕੀ ਇਹ ਘਟਨਾ ਵਾਪਰੀ ਵੀ ਹੈ ਜਾਂ ਨਹੀਂ ਵਾਪਰੀ, ਇਹ ਇੱਕ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਸੋਚਿਆ ਵੀ ਨਹੀਂ ਜਾ ਸਕਦਾ। ਸੋ ਇਸ ਇਸ਼ੂ ਨੂੰ ਅਸੀਂ ਅੱਜ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਦੁਬਾਰਾ ਲੈ ਕੇ ਹਾਜ਼ਰ ਹੋਏ ਹਾਂ। ਜਿਹੜਾ ਪੀੜਤ ਪਰਿਵਾਰ ਹੈਗਾ ਉਹਨਾਂ ਦੇ ਨਾਲ, ਖਾਸ ਤੌਰ ਤੇ ਡਾਕਟਰ ਹਰਿੰਦਰ ਸਿੰਘ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਇਹ ਐਗਜ਼ੈਕਟਲੀ ਪੁਲਿਸ ਪ੍ਰਸ਼ਾਸਨ ਹੈ ਜਾਂ ਪ੍ਰਸ਼ਾਸਨ ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੈ ਜਾਂ ਜਿਹੜੇ ਹਸਪੀਟਲ ਦੇ ਰੈਕਰਡ ਨੇ ਉਹ ਇਸ ਵਕਤ ਕੀ ਕਹਿ ਰਹੇ ਨੇ ਤੇ ਐਗਜ਼ੈਕਟਲੀ ਜਿਹੜੇ ਫੈਕਟਸ ਹੈਗੇ ਆ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਪੀੜਤਾਂ ਨੇ, ਜਿਨ੍ਹਾਂ ਸਿੱਖਾਂ ਨੇ ਇਹ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ, ਉਹ ਕੀ ਕਹਿ ਰਹੇ ਨੇ। ਸੋ ਆਓ ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਕੈਲੀਫੋਰਨੀਆ ਤੋਂ ਡਾਕਟਰ ਹਰਿੰਦਰ ਸਿੰਘ, ਸਰਦਾਰ ਰਵਿੰਦਰ ਸਿੰਘ ਜਿਹੜੇ ਸ਼ਹੀਦ ਹੋਏ ਸੀ ਸਾਕਾ ਨਕੋਦਰ ਦੇ ਵਿੱਚ, ਉਹਨਾਂ ਦੇ ਭਰਾਤਾ ਸਾਡੇ ਨਾਲ ਮੌਜੂਦ ਨੇ, ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਹਰਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ, ਜਿਵੇਂ ਕਿ ਜਿੰਨੀ ਕੁ ਜਾਣਕਾਰੀ ਤੁਸੀਂ ਮੈਨੂੰ ਦਿੱਤੀ ਹੈ ਜਾਂ ਜੋ ਮੈਂ ਜਾਣ ਸਕਿਆ ਉਹਨੂੰ ਜੇ ਤੁਸੀਂ ਡੀਟੇਲ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕੋ ਕਿ ਐਗਜ਼ੈਕਟਲੀ ਉਦੋਂ ਜਿਹੜਾ ਸਾਕਾ ਨਕੋਦਰ ਵਾਪਰਿਆ ਹੋਇਆ ਕੀ ਸੀ ਤੇ ਅੱਜ 32 ਸਾਲ ਬੀਤਣ ਤੋਂ ਬਾਅਦ ਜੋ ਪ੍ਰਸ਼ਾਸਨ ਹੈਗਾ, ਪੁਲਿਸ ਦਾ ਰਿਕਾਰਡ ਹੈ, ਉਹਦਾ ਜਵਾਬ ਕੀ ਹੈ ਇਸ ਵਕਤ। ਹਾਂਜੀ ਅਮਰਵੀਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ TV84 ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਆ ਪਲੇਟਫਾਰਮ ਦਿੱਤਾ ਵੀ ਜਿਹਦੇ ਤੇ ਅਸੀਂ ਆਪਣੀ ਗੱਲ ਰੱਖ ਸਕੀਏ। ਤੇ ਸਾਕਾ ਨਕੋਦਰ ਦੀ ਜੇ ਮੈਂ ਗੱਲ ਕਰਾਂ, ਇਹ 2 ਫਰਵਰੀ 1986 ਨੂੰ ਨਕੋਦਰ ਸ਼ਹਿਰ ਚ ਗੁਰੂ ਨਾਨਕਪੁਰਾ ਮਹੱਲਾ ਜੀ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਹੈਗਾ ਬਣਿਆ ਹੋਇਆ, ਉੱਥੇ 5 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਅਗਨ ਭੇਂਟ ਕਰ ਦਿੱਤੇ ਗਏ ਸੀਗੇ 2 ਫਰਵਰੀ ਨੂੰ ਜੀ। ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹਦੀ ਜਾਂਚ ਕੀਤੀ ਗਈ ਤੇ ਪੁਲਿਸ ਜਿਹੜੀ ਸੀਗੀ ਉਹਦਾ ਜਿਹੜਾ ਰਵੱਈਆ ਜਿਹੜਾ ਸੀਗਾ, ਪਹਿਲਾਂ ਤੇ ਉੱਥੇ ਜਿਹੜਾ ਮੌਕੇ ਦਾ ਜਿਹੜਾ SDM ਸੀਗਾ ਉਹ ਗਿਆ ਤੇ DSP ਗਿਆ, ਉਹਨਾਂ ਦਾ ਰਵੱਈਆ ਠੀਕ ਸੀ। ਪਰ ਉਸ ਤੋਂ ਬਾਅਦ
ਜਿਹੜਾ ਹੈਗਾ ਜਦੋਂ ਗੱਲ SSP ਤੇ ADC ਤੱਕ ਗਈ, ਜਦੋਂ ਉਹਨਾਂ ਨੇ ਇਹ ਜਿਹੜੀ ਰਿਪੋਰਟ ਵੀ ਲਿਖਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ 3 ਫਰਵਰੀ ਤੋਂ ਜਿਹੜਾ ਨਕੋਦਰ ਸ਼ਹਿਰ 'ਚ ਸਾਰੇ ਇਲਾਕੇ ਦੀ ਸੰਗਤ ਵੱਲੋਂ, ਲੋਕਲ ਜਿਹੜੀਆਂ ਕਚਹਿਰੀਆਂ ਦੇ ਜਿਹੜੇ ਵਕੀਲ ਸੀ ਉਹਨਾਂ ਵੱਲੋਂ, ਸਕੂਲਾਂ ਕਾਲਜਾਂ ਦੇ ਬੱਚਿਆਂ ਵੱਲੋਂ 3 ਫਰਵਰੀ ਨੂੰ ਬਹੁਤ ਵੱਡਾ ਇੱਕ ਰੋਸ ਮਾਰਚ ਕੱਢਿਆ ਗਿਆ, ਜਿਹਦੇ 'ਚ ਮੰਗ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ 5 ਸਰੂਪ ਅਗਨ ਭੇਟ ਹੋਏ ਨੇ, ਉਹਨਾਂ ਲਈ ਜਿਹੜੇ ਦੋਸ਼ੀ ਜ਼ਿੰਮੇਵਾਰ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ। ਤੇ ਉਸ ਵੇਲੇ SSP ਜਿਹੜਾ ਸੀਗਾ ਉਹ ਜਹਾਰ ਆਲਮ ਸੀ, ਤੇ ADC ਜਿਹੜਾ ਸੀਗਾ ਦਰਬਾਰਾ ਸਿੰਘ ਗੁਰੂ ਸੀ। ਉਹਨਾਂ ਨੇ ਇਨਕਾਰ ਕਰ ਦਿੱਤਾ ਵੀ ਨਹੀਂ, ਅਸੀਂ ਨਹੀਂ, ਉਹਨਾਂ ਨੂੰ ਕੁਛ ਨਹੀਂ ਇਹਦੇ 'ਚ ਕਰ ਸਕਦੇ, ਤੇ ਅਸੀਂ ਜਿਹੜਾ ਇਹ ਸਥਿਤੀ ਜਿਹੜੀ ਹੈਗੀ ਆ ਇਹਦੇ ਲਈ ਅਸੀਂ ਹੋਰ ਪੁਲਿਸ ਮੰਗਾਵਾਂਗੇ, ਅਸੀਂ ਜੋ ਮਰਜ਼ੀ ਕਰਾਂਗੇ, ਪਰ ਅਸੀਂ ਇਹਦੇ 'ਚ ਕੁਛ ਇਨਸਾਫ ਨਾਂ ਦੀ ਜਿਹੜੀ ਗੱਲ ਸੀਗੀ ਉਹ ਉੱਥੇ ਹੈ ਨਹੀਂ ਸੀ। ਤੇ ਉਸ ਵੇਲੇ ਜਿਹੜੀ ਸਰਕਾਰ ਸੀਗੀ ਉਹ ਆਪਣੀ ਅਕਾਲੀ ਦਲ ਦੀ ਸਰਕਾਰ ਸੀ, ਸਰਜੀਤ ਸਿੰਘ ਬਰਨਾਲਾ ਉਸ ਵੇਲੇ ਮੁੱਖ ਮੰਤਰੀ ਸੀ, ਔਰ ਉਹ ਕੁਲਦੀਪ ਸਿੰਘ ਬਡਾਲਾ ਜਿਹੜਾ ਲੋਕਲ MLA ਸੀਗਾ ਜੀ। ਉਸ ਵੇਲੇ ਕੁਲਦੀਪ ਸਿੰਘ ਬਡਾਲੇ ਤੱਕ ਵੀ ਅਪਰੋਚ ਕੀਤਾ ਗਿਆ, ਔਰ ਬਡਾਲਾ ਸਾਹਿਬ ਨੇ ਖੁਦ ਅਗਵਾਈ ਕੀਤੀ ਉਸ ਰੋਸ ਮਾਰਚ ਦੀ, ਜਿਹੜੇ ਉੱਥੋਂ ਦੇ MLA ਸੀਗੇ ਲੋਕਲ ਅਕਾਲੀ ਦਲ ਦੀ ਸਰਕਾਰ ਦੇ ਹੁੰਦਿਆਂ। ਪਰ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਬਾਬਾ ਜੋਗਿੰਦਰ ਸਿੰਘ ਜੀ ਉੱਥੇ ਆਏ ਸੀਗੇ, ਸੰਯੁਕਤ ਅਕਾਲੀ ਦਲ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਪਿਤਾ ਜੀ, ਪਰ SSP ਦਾ ਜਿਹੜਾ ਰਵੱਈਆ ਉਹ ਬਹੁਤ ਨਾ ਪੱਕੀ ਰਿਹਾ। ਤੇ ਫਿਰ 3 ਫਰਵਰੀ ਨੂੰ ਇਹ ਅਨਾਉਂਸ ਕੀਤਾ ਵੀ ਅਸੀਂ 4 ਫਰਵਰੀ ਨੂੰ ਦੁਬਾਰਾ ਫਿਰ ਆਣ ਕੇ ਥਾਣੇ ਦਾ ਘਿਰਾਓ ਕਰਾਂਗੇ, ਜਦੋਂ ਤੱਕ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀਰਾਂ ਅਗਨ ਭੇਟ ਕੀਤੀਆਂ ਉਹ ਫੜੇ ਨਹੀਂ ਜਾਂਦੇ ਜੀ। ਇਹ 3 ਫਰਵਰੀ ਨੂੰ ਉੱਥੋਂ ਜਿਹੜੇ ਹੈਗੇ ਫਿਰ ਡਿਸਪਰਸ ਹੋ ਗਏ ਜੀ, ਸਾਰੇ ਘਰੋਂ ਘਰੀ ਚਲੇ ਗਏ। ਤੇ 3 ਦੀ ਰਾਤ ਨੂੰ ਹੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਉੱਥੇ ਸ਼ਹਿਰ 'ਚ ਕਰਫਿਊ ਲਾ ਦਿੱਤਾ, ਪਰ ਮਨਾਦੀ ਕੋਈ ਨਹੀਂ ਕਰਾਈ ਆਲੇ ਦੁਆਲੇ ਕਿਤੇ ਵੀ। ਪਰ ਇੱਧਰ ਕਰਕੇ ਪੂਰੀ ਤਰ੍ਹਾਂ ਪੁਲਿਸ ਜਿਹੜੀ ਹੈਗੀ ਆ ਉਹ ਸੁਣਨੀ ਸੀ ਰਹੀ ਗੱਲ। ਤੇ 4 ਫਰਵਰੀ ਨੂੰ ਫਿਰ ਇਲਾਕੇ ਦੀ ਸੰਗਤ ਜਿਹੜੀ ਸੀ, ਲੋਕਲ ਜਿਹੜੇ ਕਾਲਜਾਂ ਦੇ ਸਟੂਡੈਂਟ ਸੀਗੇ, ਉਹ ਮੁੜ ਕੇ ਫਿਰ ਸ਼ਹਿਰ ਦੇ ਬਾਹਰ ਇਕੱਠੇ ਹੋ ਜਾਂਦੇ ਆ 4 ਫਰਵਰੀ ਨੂੰ ਜੀ। ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੰਗ ਇੱਕੋ ਹੀ ਸੀ ਵੀ ਤੁਸੀਂ ਚਲੋ ਕਰਫਿਊ ਲੱਗਾ ਹੋਇਆ, ਪਰ ਸਾਨੂੰ ਇਹ ਇੱਕ ਕੰਮ ਕਰ ਦਿਓ ਵੀ ਸਾਨੂੰ 5 ਪਿਆਰੇ ਜਿਹੜੇ ਉਹਨਾਂ ਨੂੰ ਜਾ ਲੈਣ ਦਿਓ, ਉਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੇ ਸਰੂਪ ਅਗਨ ਭੇਟ ਹੋਏ ਆ ਉਹਨਾਂ ਦੀ ਅਸੀਂ ਸੰਭਾਲ ਕਰ ਲਈਏ, ਤੇ ਜਿਹੜੀ ਰਾਖ ਆ ਪਵਿੱਤਰ ਉਹਨੂੰ ਅਸੀਂ ਗੋਇੰਦਵਾਲ ਸਾਹਿਬ ਜਿਹੜਾ ਉਹ ਲੈ ਕੇ ਜਾਣਾ ਜੀ। ਪਰ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ ਇਹਨਾਂ ਨੇ। CRP ਬੁਲਾ ਲਈ, BSF ਬੁਲਾ ਲਈ, ਉੱਥੋਂ ਲੋਕਲ ਜਿਹੜੇ ਸੀਗੇ ਹੋਰ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੀ ਪੁਲਿਸ ਸੱਦ ਕੇ ਇਹਨਾਂ ਨੇ ਪੂਰਾ ਜਿਹੜਾ ਨਕੋਦਰ ਸ਼ਹਿਰ ਦੇ ਵਿੱਚ ਜਿਹੜੀ ਉਹ ਦਿਨ ਕਰਫਿਊ ਲਾ ਕੇ ਤੇ ਜਿਹੜੀਆਂ ਪੁਲਿਸ ਤੇ ਸਿਕਿਉਰਿਟੀ ਫੋਰਸਿਸ ਸੀਗੀਆਂ ਉਹ ਆ ਗਈਆਂ ਜੀ। ਇਹਨਾਂ ਨੇ ਅਲਾਓ ਨਹੀਂ ਕੀਤਾ 5 ਬੰਦਿਆਂ ਨੂੰ ਜਾਣਾ, ਪਰ ਫਿਰ ਵੀ ਉੱਥੇ ਸੰਗਤ ਬੈਠੀ ਰਹੀ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ। ਉਸ ਤੋਂ ਬਾਅਦ ਇੱਕ ਜਥਾ ਜਿਹੜਾ ਨਿਹੰਗ ਸਿੰਘਾਂ ਦਾ ਇਹ ਜਿਹੜਾ ਇੱਧਰ ਨੂੰ ਆ ਰਿਹਾ ਸੀ, ਉਹਨੂੰ ਸ਼ਹਿਰ ਦੇ ਵਿੱਚ ਦੀ ਲੰਘਾਇਆ ਪੁਲਿਸ ਨੇ, ਔਰ ਉਹ ਜਥਾ ਜਦੋਂ ਇੱਥੇ ਪਹੁੰਚਿਆ ਜਿੱਥੇ ਸਾਰੀ ਸੰਗਤ ਇਕੱਠੀ ਸੀ, ਤੇ ਉਹ ਕਹਿੰਦੇ ਵੀ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹ ਕਰਫਿਊ ਸਿਰਫ ਆਪਣੇ ਲਈ ਆ, ਸ਼ਹਿਰ ਦੇ ਵਿੱਚ ਜਿਹੜੇ ਸ਼ਿਵ ਸੈਨਾ ਵਾਲੇ ਆ ਉਹ ਤੇ ਸ਼ਰੇਆਮ ਉੱਥੇ ਘੁੰਮ ਰਿਹਾ। ਜਦੋਂ ਜਥੇ ਨੇ ਇਹ ਰਿਪੋਰਟ ਕੀਤਾ ਤੇ ਫਿਰ ਉੱਥੋਂ ਸੰਗਤਾਂ ਦਾ ਜਿਹੜਾ ਸੀਗਾ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਤੋਂ ਮੰਗ ਕੀਤੀ ਵੀ ਤੁਸੀਂ ਦੇਖੋ ਵੀ ਇਹ ਕਰਫਿਊ ਸਾਡੇ ਲਈ ਇੱਕੋ ਪਾਸੇ ਲਾਇਆ ਹੋਇਆ, ਵੀ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿਰਫ ਅਸੀਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀਰਾਂ ਹੈਗੀਆਂ ਉਹਨਾਂ ਦੀ ਸੰਭਾਲ ਕਰਨੀ, ਉਹ ਲੈ ਕੇ ਆਉਣੀ। ਪੁਲਿਸ ਨੇ ਜੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ, ਉਹ ਤੁਰੇ, ਮੇਰਾ ਖਿਆਲ ਜੇ ਥੋੜੀ ਦੇਰ ਹੀ ਗਏ ਸੀਗੇ। ਤੇ ਫਿਰ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈਗੀ ਆ ਪਹਿਲਾਂ ਆਸੂ ਗੈਸ ਛੱਡੀ, ਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਚਲਾ ਕੇ ਬਿਨਾਂ ਕਿਸੇ ਵਾਰਨਿੰਗ ਦਿੱਤੇ। ਤੇ ਉੱਥੇ ਜਿਹੜੇ 3 ਸਿੰਘ ਜਿਹੜੇ ਆ ਜੀ ਮੌਕੇ ਤੇ ਸ਼ਹੀਦ ਹੋ ਗਏ ਸੀ, ਜਿਨ੍ਹਾਂ 'ਚ ਭਾਈ ਰਵਿੰਦਰ ਸਿੰਘ ਲਿੱਤਰਾ ਤੇ ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਤੋਂ ਤੇ ਭਾਈ ਝਲਮਨ ਸਿੰਘ ਜੀ ਰਾਜੋਵਾਲ ਗੋਸੀਆਂ ਤੋਂ ਜੀ। ਤੇ ਭਾਈ ਹਰਮਿੰਦਰ ਸਿੰਘ ਜੀ ਜਿਹੜੇ ਸੀਗੇ ਉਹ ਕਨਵੀਨਰ ਸੀਗੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਖਾਲਸਾ ਕਾਲਜ ਜਲੰਧਰ ਦੇ। ਉੱਥੇ ਇੱਕ ਆਰਾ ਸੀਗਾ, ਉਹ ਆਰੇ ਦੇ ਵਿੱਚ ਚਲੇ ਗਏ ਔਰ ਆਰੇ ਦੇ ਵਿੱਚ ਸ਼ੈਲਟਰ ਲੈ ਰਹੇ ਸੀ, ਜਿੱਥੇ ਉਹਨਾਂ ਨੂੰ ਜਾ ਕੇ ਤੇ ਉੱਥੇ ਦਾ ਜਿਹੜਾ ਉਸ ਵੇਲੇ SHO ਸੀਗਾ ਜਸਕੀਰਤ ਚਾਹਲ ਤੇ ਜਿਹੜਾ ਸਵਰਨ ਘੋਟਣਾ DSP ਸੀ, ਉਹਨਾਂ ਨੂੰ ਉਸ ਆਰੇ ਚੋਂ ਕੱਢ ਕੇ ਤੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰ ਕੇ ਕਿਹਾ ਵੀ ਤੂੰ ਇਸ ਜਵਾਨ ਨਾਲ ਲੈਕਚਰ ਕਰਦਾ ਸੀ, ਤੇਰੀ ਇਹ ਜਵਾਨ ਅਸੀਂ ਅੱਜ ਬੰਦ ਕਰਨੀ ਜੀ।
ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰੀਆਂ। ਉਸ ਤੋਂ ਬਾਅਦ ਇਹਨਾਂ ਚਾਰਾਂ ਨੂੰ ਲੈ ਕੇ ਨਕੋਦਰ ਸਿਵਲ ਹਸਪਤਾਲ, ਜਿਹੜੀ ਉੱਥੇ ਪੋਸਟਮਾਰਟਮ ਵਾਲੀ ਜਗ੍ਹਾ ਹੈਗੀ ਆ, ਉੱਥੇ ਇਹਨਾਂ ਨੂੰ ਚਾਰਾਂ ਨੂੰ ਲਾਸ਼ ਘਰ 'ਚ ਉਹਨਾਂ ਨੇ ਛੱਡ ਦਿੱਤਾ। ਉਸ ਤੋਂ ਬਾਅਦ ਜਦੋਂ ਜਿਹੜੇ ਡਾਕਟਰ ਆ ਪੋਸਟਮਾਰਟਮ ਕਰਨ ਲੱਗੇ, ਉਹਨਾਂ ਨੇ ਦੇਖਿਆ ਵੀ ਭਾਈ ਹਰਮਿੰਦਰ ਸਿੰਘ ਜੀ ਅਜੇ ਜੀਂਦੇ। ਉਹ ਫਿਰ ਉਹਨਾਂ ਨੂੰ ਮੁੜ ਕੇ ਹਸਪਤਾਲ ਲੈ ਗਏ ਤੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਜਦੋਂ ਪੁਲਿਸ ਨੂੰ ਪਤਾ ਲੱਗਾ, ਕਰਕੇ ਪੁਲਿਸ ਦਾ ਪਹਿਰਾ ਸੀ ਲਾਸ਼ ਘਰ ਦੇ ਬਾਹਰ ਜੀ, ਉਹਨਾਂ ਨੇ ਆਣ ਕੇ ਭਾਈ ਹਰਮਿੰਦਰ ਸਿੰਘ ਨੂੰ ਉਹਨਾਂ ਕੋਲ ਲੈ ਲਿਆ ਤੇ ਕਹਿੰਦੇ ਅਸੀਂ ਇਹਨਾਂ ਨੂੰ ਉੱਥੇ ਜਲੰਧਰ ਹਸਪਤਾਲ ਲੈ ਕੇ ਜਾਂਦੇ ਆ, ਕਿਉਂਕਿ ਇਹਨਾਂ ਨੂੰ ਖੂਨ ਦੀ ਜ਼ਰੂਰਤ ਆ, ਤੁਹਾਡੇ ਕੋਲ ਇੱਥੇ ਬਲੱਡ ਹੈ ਨਹੀਂ ਨਕੋਦਰ ਸਿਵਲ ਹਸਪਤਾਲ 'ਚ। ਤੇ ਉਹ ਕਹਿੰਦੇ ਠੀਕ ਹੈ, ਅਸੀਂ ਐਂਬੂਲੈਂਸ ਭੇਜ ਦਿੰਦੇ, ਸਾਡੇ ਬੰਦੇ ਨਾਲ ਚੱਲ ਜਾਂਦੇ। ਕਹਿੰਦੇ ਨਹੀਂ, ਐਂਬੂਲੈਂਸ ਨਹੀਂ ਜਾ ਸਕਦੀ, ਕਰਫਿਊ ਲੱਗਾ ਆ ਤੇ ਅਸੀਂ CRP ਦੇ ਟਰੱਕ 'ਚ ਇਹਨਾਂ ਨੂੰ ਲੈ ਜਾਂਦੇ। ਉਹਨਾਂ ਨੇ ਜੀ ਮੁੜ ਕੇ ਨਕੋਦਰ ਤੇ ਜਲੰਧਰ ਦੇ ਵਿਚਾਰੇ ਆਉਂਦਾ ਪਿੰਡ ਲਾਂਬੜਾ, ਉੱਥੇ ਜਾ ਕੇ ਭਾਈ ਸਾਹਿਬ ਨੂੰ ਫਿਰ ਗੋਲੀਆਂ ਮਾਰੀਆਂ ਔਰ ਮੇਕ ਸ਼ੋਰ ਕੀਤਾ ਕਿ ਭਾਈ ਸਾਹਿਬ ਜਿਹੜੇ ਉਸ ਤੋਂ ਬਾਅਦ ਜਿਹੜੇ ਹੈਗੇ ਖਤਮ ਹੋ ਗਏ ਆ। ਉਸ ਤੋਂ ਬਾਅਦ ਸਿਵਲ ਹਸਪਤਾਲ ਜਲੰਧਰ ਲੈ ਗਏ, ਜਿੱਥੇ ਉਹਨਾਂ ਦੀ ਜਿਹੜੀ ਰਿਪੋਰਟ ਆ ਕਿ ਬ੍ਰੌਡ ਡੈਡ ਜੀ। ਇਹ ਚਾਰਾਂ ਨੂੰ ਉੱਥੇ ਕਤਲ ਕਰਕੇ, ਔਰ ਜਿੰਨਾ ਇਹ ਜਿਹੜਾ ਸੀਗਾ ਰੋਸ ਮਾਰਚ, ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਸੀ। 5 ਪਿਆਰਿਆਂ ਦੇ ਕੋਲ ਰਵੈਤੀ ਜਿਹੜੀਆਂ ਕਿਰਪਾਨਾਂ ਸੀਗੀਆਂ 5, ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਸੀ, ਔਰ ਬਿਨਾਂ ਕੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਇਹਨਾਂ ਨੇ ਉਹਨਾਂ ਤੇ ਜਿਹੜੀ ਗੋਲੀ ਉਹ ਚਲਾਈ। 3 ਮੌਕੇ ਤੇ ਕਤਲ ਕੀਤੇ, ਚੌਥੇ ਨੂੰ ਫੜ ਕੇ ਕਤਲ ਕੀਤਾ। ਉਸ ਤੋਂ ਬਾਅਦ ਜਿਹੜਾ ਪੁਲਿਸ ਨੇ, ਪਿਤਾ ਜੀ ਉੱਥੇ ਪਹੁੰਚ ਗਿਆ, ਸਾਨੂੰ ਪਤਾ ਲੱਗ ਗਿਆ, ਪਰ ਫਿਰ ਵੀ ਇਹਨਾਂ ਨੇ ਜਿਹੜੀਆਂ ਮ੍ਰਿਤਕ ਦੇਹਾਂ ਸੀ ਉਹ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ। ਪੁਲਿਸ ਨੇ ਆਪ ਹੀ ਉਹਨਾਂ ਦਾ ਜਿਹੜਾ ਆ ਉਹ ਸੰਸਕਾਰ ਕਰ ਦਿੱਤਾ ਜੀ। ਉਸ ਤੋਂ ਬਾਅਦ ਨਕੋਦਰ ਥਾਣਾ ਘੇਰਿਆ ਗਿਆ, ਉੱਥੇ ਦੇ ਲੋਕਲ MLA ਵੀ ਆ ਗਏ 3-4, ਜਿਨ੍ਹਾਂ 'ਚ ਕੁਲਦੀਪ ਸਿੰਘ ਬਡਾਲਾ ਵੀ ਸੀ, ਸਾਡੇ ਨਾਨਾ ਜੀ ਗਿਆਨੀ ਹਰਚਰਨ ਸਿੰਘ ਮਹਾਲੋਂ ਜਿਹੜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀਗੇ, ਉਹ ਸੀ, ਲੋਕਲ ਸਰਕਲ ਜਥੇਦਾਰ ਸੀਗੇ। ਸਾਰਿਆਂ ਨੇ ਉੱਥੇ ਪੁਲਿਸ ਸਟੇਸ਼ਨ ਘੇਰਿਆ ਔਰ ਇਹਦੀ ਜਿਹੜੀ ਹੈਗੀ ਆ ਅਦਾਲਤੀ ਜਾਂਚ ਦੀ ਮੰਗ ਕੀਤੀ। ਉਸ ਤੋਂ ਬਾਅਦ ਜਿਹੜਾ ਉੱਥੇ ਦਾ ਫਾਈਨੈਂਸ ਮਿਨਿਸਟਰ ਸੀਗਾ ਬਲਵੰਤ ਸਿੰਘ, ਉਹ ਨਕੋਦਰ ਆਇਆ ਜੀ। ਉਸ ਤੋਂ ਬਾਅਦ ਉਹਨਾਂ ਨੇ ਆਣ ਕੇ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਆ ਉਹਦੇ ਆਰਡਰ ਕੀਤੇ। ਉਸ ਤੋਂ ਬਾਅਦ ਜਿਨ੍ਹਾਂ ਤੇ ਕੇਸ ਪਾਇਆ ਹੋਇਆ ਸੀਗਾ ਕਰਕੇ ਪੁਲਿਸ ਨੇ ਉਸ ਤੋਂ ਬਾਅਦ ਜਿਹੜੇ ਸੀਗੇ 4 ਸਿੰਘ ਸ਼ਹੀਦ ਹੋ ਗਏ ਸੀ, 20 ਅਰੈਸਟ ਕੀਤੇ ਹੋਏ ਸੀ ਜੀ। 5 ਜਿਹੜੇ ਜ਼ਖਮੀ ਹਾਲਤ 'ਚ ਉੱਥੇ ਸਿਵਲ ਹਸਪਤਾਲ ਨਕੋਦਰ 'ਚ ਸੀਗੇ। ਤੇ ਉਹਨਾਂ ਸਾਰਿਆਂ ਤੇ ਜਿਹੜੇ ਸੀਗੇ ਹਸਪਤਾਲ 'ਚ ਤੇ ਚਾਹੇ ਥਾਣੇ 'ਚ ਸੀ, ਉਹਨਾਂ ਦੇ ਕੇਸ ਪਾਇਆ ਸੀ, ਉਹ ਕੇਸ ਵਾਪਸ ਲੈ। ਤੇ ਉਸ ਤੋਂ ਬਾਅਦ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਇਹਨਾਂ ਨੇ ਆਰਡਰ ਕੀਤੀ ਆ, ਉਹਦੇ ਵਿੱਚ 3 ਉਹਦੀਆਂ ਸੀਗੀਆਂ ਮੱਦਾਂ। ਇੱਕ ਤਾਂ ਇਹ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਪੀੜਾਂ ਅਗਨ ਭੇਟ ਹੋਈਆਂ, ਉਹਦੇ ਲਈ ਜਿਹੜੇ ਰਿਸਪੌਂਸਿਬਲ ਪਾਰਟੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੀ। ਦੂਸਰੀ ਉਹਦੇ 'ਚ ਮੱਦ ਸੀਗੀ ਵੀ ਜਿਹੜੇ ਇਹ ਕਤਲ ਕੀਤੇ ਗਏ ਆ ਗੁਰਸਿੱਖ 4 ਨੌਜਵਾਨ, ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਊਗੀ। ਤੇ ਤੀਜੀ ਮੱਦ ਉਹ 'ਚ ਸੀਗੀ ਵੀ ਜਿਹੜਾ ਇਹਨਾਂ ਨੂੰ ਲਵਾਰਸ ਕਰਾਰ ਕਹਿ ਕੇ ਜਿਹੜਾ ਪੁਲਿਸ ਨੇ ਇਹਨਾਂ ਦਾ ਸੰਸਕਾਰ ਕੀਤਾ, ਜਦ ਕਿ ਸਰਕਾਰ ਦੇ ਹੁਕਮ ਸੀ ਬਲਵੰਤ ਸਿੰਘ ਦੇ ਮੁਤਾਬਕ ਤੇ SDM ਦੇ ਮੁਤਾਬਕ ਕਿ ਜਿਹੜੀਆਂ ਲਾਸ਼ਾਂ ਹੈਗੀਆਂ ਉਹ ਪਰਿਵਾਰਾਂ ਨੂੰ ਦਿੱਤੀਆਂ ਜਾਣ ਜੀ। ਇਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਇਨਕੁਆਇਰੀ ਆ ਉਹਦੇ ਲਈ ਜਸਟਿਸ ਗੁਰਨਾਮ ਸਿੰਘ ਉਸ ਵੇਲੇ ਬਣਿਆ ਸੀ ਤੇ ਉਹਨੇ ਜੁਡੀਸ਼ੀਅਲ ਇਨਕੁਆਇਰੀ ਕਰ ਦਿੱਤੀ। ਹੁਣ ਇਹਦੇ ਲਈ ਪਹਿਲਾਂ ਜਿਹੜੀ ਫੈਡਰੇਸ਼ਨ ਸੀਗੀ, ਉਹਨਾਂ ਨੇ ਉਸ ਵੇਲੇ ਆਲ ਇੰਡੀਆ ਸੈਕੂਲਰ ਫੈਡਰੇਸ਼ਨ ਨੇ ਜੁਡੀਸ਼ੀਅਲ ਇਨਕੁਆਇਰੀ ਦਾ ਬਾਈਕਾਟ ਕਰ ਦਿੱਤਾ ਸੀ ਵੀ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ, ਕੋਈ ਇਨਸਾਫ ਮਿਲਣ ਦੀ ਆਸ ਨਹੀਂ। ਵੀ ਜੇ ਐਕਚੁਅਲੀ ਸਹਿਰਦ ਹੈਗੀ ਆ ਸਰਕਾਰ ਜੀ, ਤੇ ਜੇ ਸਰਕਾਰ ਦੇ ਕਹਿ ਤੇ ਸਿੰਘਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਸਰਕਾਰ ਦੇ ਹੁਕਮਾਂ ਦੇ ਉਲਟ ਉਹਨਾਂ ਨੂੰ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ, ਤੇ ਅਖਲਾਕੀ ਆਧਾਰ ਤੇ ਸਰਕਾਰ ਜਿਹੜਾ ਬਰਨਾਲਾ ਮੁੱਖ ਮੰਤਰੀ ਉਹ ਅਸਤੀਫਾ ਦੇਵੇ, ਜਿਹੜੇ ਪੁਲਿਸ ਆਫੀਸਰ ਆ ਉਹਨਾਂ ਦੇ ਕਤਲ ਦੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੀ, ਨਾ ਕਿ ਅੱਖਾਂ ਪੁੰਝੀਆਂ ਜਾਣ ਵੀ ਅਦਾਲਤੀ ਜਾਂਚ ਕੀਤੀ ਜਾਊਗੀ ਤੇ ਬਾਅਦ ਚ ਉਹਨੂੰ ਘੱਟੇ ਪਾ ਦਿੱਤਾ ਜਾਵੇ। ਤੇ ਬਿਲਕੁਲ ਉਹੀ ਹੋਇਆ ਜੀ। ਉਸ ਵੇਲੇ ਉਹਨਾਂ ਨੇ ਜਿਹੜਾ SSP ਸੀਗਾ ਉਹਦੀ ਟ੍ਰਾਂਸਫਰ ਕਰ ਦਿੱਤੀ, ਜਿਹੜਾ SHO ਸੀ ਉਹਨੂੰ ਟ੍ਰਾਂਸਫਰ ਕਰ ਦਿੱਤਾ, ਇੱਕ ਦਿਨ ਉਹ ਸਸਪੈਂਡ ਕਰਤਾ, ਮੁੜ ਕੇ ਬਹਾਲ ਕਰ ਦਿੱਤਾ। ਹੁਣ ਅਜ਼ਹਾਰ ਆਲਮ ਬਾਅਦ ਚੋਂ DIG ਰਿਟਾਇਰ ਹੋਇਆ ਔਰ DGP, ਔਰ ਉਸ ਤੋਂ ਬਾਅਦ ਅਕਾਲੀ ਦਲ ਦਾ ਉਹ ਸੀਨੀਅਰ ਮੀਤ ਪ੍ਰਧਾਨ ਰਿਹਾ, ਅਜੇ ਵੀ ਹੈਗਾ ਅਕਾਲੀ ਦਲ। ਤੇ ਜਿਹੜਾ ਉਸ ਵੇਲੇ ਜਸਕੀਰਤ SHO ਸੀਗਾ ਉਹ SP ਡਿਟੈਕਟਿਵ ਰਿਟਾਇਰ ਹੋਇਆ। ਤੇ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਜਿਹੜੀ ਹੈਗੀ ਆ ਪਿਤਾ ਜੀ ਨੇ ਇਨਕੁਆਇਰੀ ਪਾਈ ਸੀਗੀ 2014 ਚ FIR ਦੀ ਕਾਪੀ
ਤੇ ਉਹ 'ਚ ਉਹਨਾਂ ਨੇ ਆਬਜੈਕਸ਼ਨ ਇਹ ਲਾ ਕੇ ਉਦੋਂ ਕਹਿ ਦਿੱਤਾ ਵੀ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹ ਸਾਨੂੰ ਸਹੀ ਨਹੀਂ ਦਿੱਤੀ ਤੇ ਸਾਡੇ ਕੋਲ ਇਹਦਾ ਕੋਈ ਰੈਕੋਰਡ ਨਹੀਂ ਹੈਗਾ ਜੀ। ਜਦ ਕਿ ਜਿਹੜੀਆਂ ਅਨਅਫੀਸ਼ੀਅਲ ਕਾਪੀਆਂ ਹੈਗੀਆਂ ਜਾਂ ਜੋ ਮੀਡੀਆ 'ਚ ਰਿਪੋਰਟਾਂ ਛਪੀਆਂ ਉਹਦੇ ਵਿੱਚ ਬਿਲਕੁਲ ਉਹ FIR ਜਿਹੜੀ ਛਪੀ ਹੋਈ ਆ ਉਹ FIR ਦੀ ਆਪਣੇ ਕੋਲ ਕਾਪੀ ਜੀ ਬਿਲਕੁਲ ਅਨਅਫੀਸ਼ੀਅਲ। ਉਸ ਤੋਂ ਬਾਅਦ ਜਿਹੜੀਆਂ ਇਹ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਹੋਈ ਸੀ ਉਹਦੇ ਲਈ ਫਿਰ 2014 ਚ ਪਿਤਾ ਜੀ ਨੇ ਜਿਹੜੀ ਹੈਗੀ ਰਾਈਟ ਟੂ ਇਨਫੋਰਮੇਸ਼ਨ ਦੇ ਅਧੀਨ ਐਪਲੀਕੇਸ਼ਨ ਪਾਈ ਸੀਗੀ ਤੇ ਆਪਣੇ ਨਵਕਰਨ ਸਿੰਘ ਐਡਵੋਕੇਟ ਦੇ ਰਾਹੀਂ ਚੰਡੀਗੜ੍ਹ ਦੇ ਜਿਹੜੇ ਹਾਈ ਕੋਰਟ ਦੇ ਵਕੀਲ ਹੈਗੇ ਆ ਜੀ ਉਹਦੇ ਚ ਉਹਨਾਂ ਨੇ ਕਹਿਤਾ ਜੀ ਸਾਡੇ ਕੋਲ ਇਹਦਾ ਕੋਈ ਰੈਕੋਰਡ ਨਹੀਂ ਹੈਗਾ। ਉਸ ਤੋਂ ਬਾਅਦ ਹੁਣ 2018 ਚ ਫਿਰ ਇੱਕ ਪਿਤਾ ਜੀ ਨੇ ਐਪਲੀਕੇਸ਼ਨ ਪਾਈ ਸੀ ਕਿਉਂਕਿ ਜਿਹੜੇ ਦੂਸਰੇ 3 ਸਿੰਘ ਆ ਉਹਨਾਂ ਦੇ ਮਾਤਾ ਪਿਤਾ ਜੀ ਇਸ ਦੁਨੀਆ ਤੇ ਨਹੀਂ ਰਹੇ ਸਿਰਫ ਭਾਈ ਰਵਿੰਦਰ ਸਿੰਘ ਜਿਹੜੇ ਮੇਰੇ ਪਿਤਾ ਜੀ ਬ੍ਰਦਰ ਸੀਗੇ ਸਿਰਫ ਸਾਡੇ ਮਾਤਾ ਪਿਤਾ ਜੀ ਆ ਜਿਹੜੇ ਅਲਾਈਵ ਹੈਗੇ ਆ। ਬਾਕੀ ਤਿੰਨੇ ਜਿਹੜੇ ਪਰਿਵਾਰ ਆ ਉਹਨਾਂ ਦੇ ਪੇਰੈਂਟਸ ਜਿਹੜੇ ਆ ਇਸ ਵੇਲੇ ਇਸ ਦੁਨੀਆ ਤੋਂ ਇਨਸਾਫ ਉਡੀਕਦੇ ਜਾ ਚੁੱਕੇ। ਤੇ ਹੁਣ ਫਿਰ ਜਦੋਂ ਇਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਦੇ ਅਧੀਨ ਫਿਰ ਚਿੱਠੀ ਲਿਖੀ ਆ ਵਕੀਲ ਦੇ ਰਾਹੀਂ ਵੀ ਸਾਨੂੰ ਦੱਸੋ ਵੀ ਉਸ ਦਿਨ ਜਦੋਂ 4 ਫਰਵਰੀ ਨੂੰ ਗੋਲੀ ਚੱਲੀ ਆ ਉਹਦੇ ਚ ਕਿਹਦੀ ਮੌਤ ਹੋਈ ਆ ਔਰ ਉਸ ਤੋਂ ਬਾਅਦ ਕਿਹਦਾ ਪੁਲਿਸ ਨੇ ਸੰਸਕਾਰ ਕੀਤਾ ਤੇ ਕੌਣ ਪਛਾਣਿਆ ਗਿਆ ਉਹ ਬੰਦਿਆਂ ਦੇ ਸਾਨੂੰ ਨਾਂ ਤੇ ਪਤੇ ਦੱਸੋ ਜੀ। ਤੇ ਉਹਦੇ ਜਵਾਬ 'ਚ ਮੁਕੇਸ਼ ਕੁਮਾਰ ਉੱਥੇ DSP ਆਦੀ ਸਬ ਡਿਵੀਜ਼ਨ ਨਕੋਦਰ ਦਾ ਉਹਨੇ ਜਿਹੜੀ ਚਿੱਠੀ ਲਿਖੀ ਆ ਉਹ ਕਹਿੰਦਾ ਕਿ ਮੈਂ ਨਕੋਦਰ ਦਾ ਜਿਹੜਾ ਪੁਲਿਸ ਸਟੇਸ਼ਨ ਆ ਉਹਨੂੰ ਇਹ ਇਨਫੋਰਮੇਸ਼ਨ ਲਈ ਚਿੱਠੀ ਲਿਖੀ ਸੀ ਤੇ ਉਹਨਾਂ ਦੇ ਮੁਤਾਬਕ 4 ਫਰਵਰੀ 1986 ਨੂੰ ਨਕੋਦਰ 'ਚ ਕੋਈ ਗੋਲੀ ਕਾਂਡ ਹੋਇਆ ਹੀ ਨਹੀਂ, ਨਾ ਹੀ ਕਿਸੇ ਦੀ ਗੋਲੀ ਲੱਗ ਕੇ ਮੌਤ ਹੋਈ ਆ ਤੇ ਨਾ ਹੀ 5 ਤਰੀਕ ਨੂੰ ਪੁਲਿਸ ਨੇ ਕਿਸੇ ਲਵਾਰਸ ਜਾਂ ਅਣਪਛਾਤੇ ਵਿਅਕਤੀ ਦਾ ਸੰਸਕਾਰ ਕੀਤਾ। ਜਦੋਂ ਉਹਨਾਂ ਨੇ ਰਿਪੋਰਟ ਦਿੱਤੀ ਇਹ ਉਸ ਤੋਂ ਬਾਅਦ ਮਿਊਨਿਸਪਲ ਕਮੇਟੀ ਕੋ ਗਏ। ਮਿਊਨਿਸਪਲ ਕਮਿਸ਼ਨਰ ਦਾ ਉੱਥੇ ਜਿਹੜਾ ਮਿਊਨਿਸਪਲ ਕਮੇਟੀ ਦਾ ਪਬਲਿਕ ਇਨਫੋਰਮੇਸ਼ਨ ਆਫਿਸਰ ਆ ਉਹ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਸਾਡੇ ਕੋਲ ਇਹ ਸੂਚਨਾ ਹੈ ਨਹੀਂ, ਸਾਡੇ ਕੋਲ ਇਹ ਸੂਚਨਾ ਉਪਲਬਧ ਨਹੀਂ ਹੈਗੀ। ਵੀ ਹੈਵ ਨੋ ਇਨਫੋਰਮੇਸ਼ਨ ਰਿਗਾਰਡਿੰਗ ਦਿਸ ਕਿਉਂਕਿ ਉੱਥੇ ਕਰਫਿਊ ਲੱਗਾ ਹੋਇਆ ਸੀਗਾ ਤੇ ਮਿਊਨਿਸਪਲ ਕਮੇਟੀ ਨੇ ਉਸ ਦਿਨ ਕਿਸੇ ਦਾ ਵੀ ਸੰਸਕਾਰ ਜਿਹੜਾ ਨਹੀਂ ਕੀਤਾ, ਨਾ ਸਾਡੇ ਤੋਂ ਕਿਸੇ ਨੇ ਬਾਲਣ ਲਿਆ ਉਸ ਦਿਨ ਜੀ। ਫਿਰ ਗਏ ਸਿਵਲ ਹਸਪਤਾਲ ਵੀ ਤੁਸੀਂ ਦੱਸੋ ਵੀ 4 ਤੇ 5 ਨੂੰ ਕਿਸੇ ਅਣਪਛਾਤੇ ਬੰਦੇ ਦਾ ਜਾਂ ਕਿਸੇ ਦਾ ਜਿਹਦਾ ਵੀ ਤੁਸੀਂ ਉਸ ਦਿਨ ਪੋਸਟਮਾਰਟਮ ਕੀਤਾ ਉਹਦੀ ਜਿਹੜੀ ਸਾਨੂੰ ਰਿਪੋਰਟ ਦਿਓ। ਤੇ ਜਿਹੜੇ ਸਿਵਲ ਹਸਪਤਾਲ ਨਕੋਦਰ ਵਾਲੇ ਆ ਉਹ ਕਹਿੰਦੇ ਕਿ 2 ਬੰਦਿਆਂ ਦਾ ਪੋਸਟਮਾਰਟਮ ਹੋਇਆ ਤੇ ਉਹ 2 ਅਣਪਛਾਤੇ ਸੀ ਤੇ ਇਹੀ ਸਾਡੇ ਰੈਕੋਰਡ 'ਚ ਜੀ। ਜਿਹੜਾ ਭਾਈ ਬਲਧੀਰ ਸਿੰਘ ਜੀ ਦੀ ਤੇ ਭਾਈ ਹਰਮਿੰਦਰ ਸਿੰਘ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹਨਾਂ ਦੇ ਨਾਂ ਲੱਗੇ ਹੋਏ ਪਤੇ ਲਿਖੇ ਹੋਏ ਉਹ ਕਹਿੰਦੇ ਸਾਡੇ ਕੋਲ ਉਹਦਾ ਰੈਕੋਰਡ ਨਹੀਂ ਹੈਗਾ। ਜਿਹੜਾ SDM ਆਫਿਸ ਆ ਉਹਦੇ ਚੋਂ ਕਰਫਿਊ ਆਰਡਰ ਦੀ ਜਿਹੜੀ ਕਾਪੀ ਆ ਉਹ ਮਿਲ ਗਈ ਆ। ਜਿਹੜਾ ਕਰਫਿਊ ਆਰਡਰ ਆ ਉਹ ਉਸ ਵੇਲੇ ਜਿਹੜਾ AD ਸੀਗੀ ਜਿਹੜਾ ਦਰਬਾਰਾ ਸਿੰਘ ਗੁਰੂ ਉਹਦੇ ਸਾਈਨ ਆ ਉੱਤੇ ਜੀ। ਉਸ ਤੋਂ ਬਾਅਦ ਜਿਹੜਾ ਜਸਟਿਸ ਗੁਰਨਾਮ ਸਿੰਘ ਜਿਹਨੇ ਜੁਡੀਸ਼ੀਅਲ ਇਨਕੁਆਇਰੀ ਕੀਤੀ ਆ ਉਹਨੇ ਕਮਿਸ਼ਨਰ ਨੂੰ ਚਿੱਠੀ ਲਿਖੀ ਆ ਵੀ ਤੁਸੀਂ ਮੇਰੇ ਸਾਹਮਣੇ ਆਣ ਕੇ ਪੇਸ਼ ਹੋ ਕੇ ਤੇ ਦੱਸੋ ਵੀ ਉਦੋਂ ਕੀ ਹੋਇਆ ਜੀ। ਇਹ ਜਿਹੜੀਆਂ ਉਸ ਵੇਲੇ ਦੀਆਂ ਅਖਬਾਰਾਂ ਹੈਗੀਆਂ ਜਿੱਦਾਂ ਅਕਾਲੀ ਪੱਤਰਕਾਰ ਸੀ ਰਤਨੇਸ਼ ਸਿੰਘ ਸੋਢੀ ਨੇ ਉਸ ਵੇਲੇ ਜਾ ਕੇ ਸਾਰੀ ਰਿਪੋਰਟ ਦਿੱਤੀ ਸੀਗੀ। 6 ਫਰਵਰੀ ਦੀਆਂ ਅਖਬਾਰਾਂ ਉਹਨਾਂ 'ਚ ਹੈਡਲਾਈਨ ਆ ਵੀ ਕਰਫਿਊ ਜਾਰੀ 4 ਸਿੱਖ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦਾ ਪੁਲਿਸ ਨੇ ਆਪ ਸੰਸਕਾਰ ਕੀਤਾ ਜੀ। ਇਹਨਾਂ ਦੇ ਨਾਂ ਛਪੀਆਂ ਦੁਨੀਆਂ ਫੋਟੋ ਛਪੀਆਂ। ਡਾਕਟਰ ਹਰਿੰਦਰ ਸਿੰਘ ਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਤੁਸੀਂ ਬਿਆਨ ਕੀਤਾ ਐਗਜ਼ੈਕਟਲੀ ਕੀ ਵਾਪਰਿਆ ਸੀ ਤੱਥਾਂ ਦੇ ਆਧਾਰ ਤੇ ਜਿਵੇਂ ਦਰਸ਼ਕ ਨੇ ਜਿਹੜੇ ਸਾਡੇ ਇਸ ਵਕਤ ਉਹ ਪਿਕਚਰਸ ਵੀ ਦੇਖ ਰਹੇ ਨੇ ਭਾਵੇਂ ਉਹ ਜਿਹੜੇ ਸ਼ਹੀਦ ਹੋਏ ਨੌਜਵਾਨ ਸਿੱਖ ਨੇ ਉਹਨਾਂ ਦੀਆਂ ਨੇ ਤੇ ਨਾਲ ਹੀ ਉਹਨਾਂ ਦੀ ਜਿਹੜੀਆਂ ਪੋਸਟਮਾਰਟਮ ਰਿਪੋਰਟਸ ਨੇ ਜਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ ਉਹਨਾਂ ਦੀਆਂ ਜਿਹੜੀਆਂ ਕਾਪੀਜ਼ ਨੇ ਉਹ ਦਰਸ਼ਕ ਇਸ ਵਕਤ ਸਾਡੇ ਨਾਲ ਸਕਰੀਨ ਤੇ ਦੇਖ ਰਹੇ ਆ। ਇਹ ਜਿਵੇਂ ਤੁਸੀਂ ਆਫ ਦਾ ਰੈਕੋਰਡ ਗੱਲ ਕਰਦੇ ਹੋ ਕਿ ਆਫ ਦਾ ਰੈਕੋਰਡ ਸਾਡੇ ਕੋਲ ਜਿਹੜੀ FIR ਹੈਗੀ ਹੈ ਉਹਦੀ ਕਾਪੀ ਵੀ ਮੌਜੂਦ ਹੈ, ਜਿਹੜੀਆਂ ਪੋਸਟਮਾਰਟਮ ਦੀਆਂ ਕਾਪੀਆਂ ਨੇ ਉਹ ਵੀ ਮੌਜੂਦ ਨੇ ਤੇ ਐਗਜ਼ੈਕਟਲੀ ਕੀ ਜਿਹੜੇ ਦਸਤਾਵੇਜ਼ ਨੇ ਉਹ
ਤੁਹਾਡੇ ਕੋਲ ਪਰਿਵਾਰਾਂ ਕੋਲ ਇਸ ਵਕਤ ਮੌਜੂਦ ਨੇ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਭਾਵੇਂ ਉਹ ਹਸਪੀਟਲ ਹੋਵੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੋਵੇ ਇਸ ਵਕਤ ਮੰਨਣ ਤੋਂ ਵੀ ਇਨਕਾਰੀ ਹੈ ਵੀ ਉਹ ਹੈ ਸਾਡੇ ਕੋਲ? ਹੁਣ ਜੀ ਤੁਹਾਨੂੰ ਮੈਂ ਦੱਸਦਾ ਵੀ ਜਿੱਦਾਂ ਹੁਣ ਤੁਸੀਂ ਨਿਊਜ਼ਪੇਪਰ ਆ ਸਾਰੇ ਜਿੱਦਾਂ ਤੁਹਾਡੇ ਕੋਲ ਇਹਨਾਂ ਦੀਆਂ ਕਾਪੀਆਂ ਹੈਗੀਆਂ ਜੀ। ਹੁਣ ਜਦੋਂ 6 ਫਰਵਰੀ ਨੂੰ ਜਿਹੜਾ ASI ਇੱਕ ਘਰੇ ਆਉਂਦਾ ਸਾਡੇ, ਉਹਦਾ ਨਾਮ ਹੈਗਾ ਜੀ ਪ੍ਰੀਤਮ ਸਿੰਘ ਜੀ, ਤੇ ਉਹ ਆਣ ਕੇ ਕਹਿੰਦਾ ਵੀ ਤੁਸੀਂ ਵੀ ਚਲੋ ਅਸੀਂ ਉਹ ਜਿਹੜਾ ਹੈਗੀਆਂ ਵੀ ਲਾਸ਼ਾਂ ਜਿਹੜੀਆਂ ਹੈਗੀਆਂ ਉਹ ਨਹੀਂ ਦਿੱਤੀਆਂ ਤੇ ਤੁਸੀਂ ਹੁਣ ਆਓ ਤੇ ਆਣ ਕੇ ਤੁਸੀਂ ਅਸਤ ਜਿਹੜੇ ਆ ਉਹ ਚੁਗ ਲਓ। ਤੇ ਉਸ ਵੇਲੇ ਪਿਤਾ ਜੀ ਨੇ ਕਿਹਾ ਕਿ ਕਿਉਂਕਿ ਲਾਲਾਂ ਦਾ ਸੰਸਕਾਰ ਪੁਲਿਸ ਨੇ ਆਪਣੇ ਆਪ ਕੀਤਾ, ਸਾਨੂੰ ਨਾ ਲਾਸ਼ਾਂ ਦਿੱਤੀਆਂ ਤੇ ਨਾ ਹੀ ਨਾਲ ਜਾਣ ਦਿੱਤਾ ਗਿਆ ਜੀ। ਉਂਝ ਵੀ ਸ਼ਹੀਦਾਂ ਦੇ ਅਸਤ ਚੁਗਣਾ ਸਿੱਖ ਰਿਆਤ ਮਰਿਆਦਾ ਦੇ ਉਲਟ ਹੈ। ਥੱਲੇ ਉਹਨੇ ਲਿਖਿਆ ਨਕਲ ਪ੍ਰੋਕਤ ਦੀ ਅਸਲ ਹੈ ਤੇ ਨਾਲ ਉਹਦੇ ਸਾਈਨ ਆ ਤੇ ਨਾਲ ਪਿਤਾ ਜੀ ਦੇ ਸਾਈਨ ਜੀ। ਹੁਣ ਇਹ ਮੰਨਣ ਤੋਂ ਹੀ ਇਨਕਾਰੀ ਹੈ ਕਿ ਉਸ ਦਿਨ ਕਿਸੇ ਦਾ ਸੰਸਕਾਰ ਕੀਤਾ ਹੀ ਨਹੀਂ। ਫਿਰ ਉਹ ਕਹਿੰਦੇ ਉਸ ਦਿਨ ਨਕੋਦਰ ਕੋਈ ਗੋਲੀ ਨਹੀਂ ਚੱਲੀ। ਜੇ ਗੋਲੀ ਚੱਲੀ ਨਹੀਂ ਤੇ ਆ ਜਿਹੜੀਆਂ ਪੋਸਟਮਾਰਟਮ ਰਿਪੋਰਟਾਂ ਆ ਜਿਹੜੀਆਂ ਜਿਹੜੇ ਸ਼ਹੀਦ ਜਿਹੜੇ ਗੁਰਸਿੱਖ ਆ ਜਿਹੜੀਆਂ ਇਹਨਾਂ ਦੀ ਤਸਵੀਰ ਆ ਇਹਨਾਂ ਨੂੰ ਕਿਹਨੇ ਸ਼ਹੀਦ ਕੀਤਾ ਜੇ ਗੋਲੀ ਚੱਲੀ ਨਹੀਂ ਜੀ। ਜੇ ਗੋਲੀ ਚੱਲੀ ਨਹੀਂ ਤੇ ਜਿਹੜਾ ਬਰਨਾਲੇ ਵੱਲੋਂ ਮ੍ਰਿਤਕਾਂ ਦੇ ਸੰਸਕਾਰ ਵਾਰਸਾਂ ਤੋਂ ਪੁੱਛੇ ਬਿਨਾਂ ਕੀਤੇ ਜਾਣ ਦੇ ਦੁੱਖ ਪ੍ਰਗਟ ਅਧਿਕਾਰੀਆਂ ਨਾਲ ਸਥਿਤੀ ਤੇ ਵਿਚਾਰ ਤੇ ਪੰਜਾਬ ਨੂੰ 3 ਜ਼ੋਨਾਂ ਚ ਵੰਡਿਆ, ਇਹ ਜਿਹੜੀਆਂ ਬਿਆਨ ਲੱਗੇ ਆ ਉਸ ਵੇਲੇ ਦੇ ਮੁੱਖ ਮੰਤਰੀ ਦੇ, ਉਸ ਵੇਲੇ ਦੀਆਂ ਸਰਕਾਰਾਂ ਦੇ, ਉਸ ਵੇਲੇ ਦੇ ਜਿਹੜੇ ਨੋਨ ਨਿਊਜ਼ਪੇਪਰ ਆ ਸਾਰਿਆਂ ਦੇ ਵਿੱਚ ਰਿਪੋਰਟਾਂ ਲੱਗੀਆਂ, ਫਿਰ ਸਾਰਾ ਕੁਝ ਝੂਠਾ ਜੀ। ਗੱਲ ਇਹ ਆ ਵੀ ਵੀਰ ਜੀ ਇਹਨੂੰ ਸਿਸਟਮੈਟਿਕਲੀ ਸਾਰੇ ਦੇ ਸਾਰੇ ਜਿੰਨੇ ਸਬੂਤ ਆ ਉਹ ਖਤਮ ਕਰ ਰਹੇ। 1986 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਬਦਲੀਆਂ ਤੇ ਜਿੰਨੀਆਂ ਵੀ ਸਰਕਾਰਾਂ ਹੈਗੀਆਂ ਇਹ ਸਿਰਫ ਕਾਤਲਾਂ ਦੀ ਪੁਸ਼ਤਪਨਾਹੀ ਕਰਦੀਆਂ ਜੀ। ਜਿਹੜੇ ਕਾਤਲ ਸੀਗੇ ਜਿਹੜੇ ਇਹਦੇ ਲਈ ਜ਼ਿੰਮੇਵਾਰ ਸੀ ਉਹ ਅੱਜ ਵੀ ਜੀਂਦੇ ਆ, ਉਹਨਾਂ ਦੇ ਕੋਲ ਅੱਜ ਜਾ ਕੇ ਪੁੱਛ ਸਕਦੇ ਆ। ਜਿਹੜਾ ਅਜ਼ਹਾਰ ਆਲਮ ਆ ਉਹ ਅੱਜ ਵੀ ਜੀਂਦਾ। ਜਿਹੜਾ ਜਸਕੀਰਤ SHO ਆ ਜਿਹਨੇ ਮੂੰਹ 'ਚ ਗੋਲੀਆਂ ਮਾਰੀਆਂ, ਜੇ ਤੁਸੀਂ ਉਹਦੀ FIR ਪੜ੍ਹੋ ਉਹ ਕਹਿੰਦਾ ਹਾਂ ਮੈਂ ਵੀ ਆਪਣੇ ਸਰਵਿਸ ਰਿਵਾਲਵਰ ਨਾਲ 2 ਗੋਲੀਆਂ ਚਲਾਈਆਂ, ਕਿਉਂਕਿ ਉਹਨੂੰ ਪਤਾ ਉਹਨੇ ਮੂੰਹ 'ਚ ਗੋਲੀਆਂ ਮਾਰੀਆਂ। ਤੇ ਜਦੋਂ ਤੁਸੀਂ ਹਰਮਿੰਦਰ ਭਾਜੀ ਦੀ ਪੋਸਟਮਾਰਟਮ ਰਿਪੋਰਟ ਦੇਖਦੇ ਉਹਦੇ 'ਚ ਪਤਾ ਲੱਗਦਾ ਕਿ ਉਹ ਜਿਹੜੀ ਡਾਕਟਰਾਂ ਨੇ ਰਿਪੋਰਟ ਲਿਖੀ ਵੀ ਥੱਲੇ ਦਾ ਸਾਰਾ ਜਬਾੜਾ ਉੜਿਆ ਹੋਇਆ, ਪਰ ਗੋਲੀ ਜਿਹੜੀ ਆ ਉਹਨਾਂ ਦੀ ਧੌਣ 'ਚ ਫਸੀ ਹੋਈ ਸੀ। ਉਹ ਗੋਲੀ ਪਤਾ ਲੱਗੂ ਨਾ ਵੀ ਕਿਹਦੇ ਰਿਵਾਲਵਰ ਦੀ ਆ ਜੀ। ਮੌਕੇ ਦੇ ਗਵਾਹ ਆ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਮੂੰਹ 'ਚ ਗੋਲੀਆਂ ਮਾਰੀਆਂ। ਤੇ ਪਰ ਉਹ ਜਿਹੜਾ ਇਸ ਵੇਲੇ ਕੋਈ ਇਸ ਤੋਂ ਬਿਨਾਂ ਜਿਹੜਾ ਦਿਨੇਸ਼ ਚੰਦਰ ਉਸ ਵੇਲੇ ਕਮਿਸ਼ਨਰ ਸੀਗਾ ਜੀ ਜਲੰਧਰ ਦਾ, ਤੇ 6 ਫਰਵਰੀ ਨੂੰ ਜਿਹੜੀ ਮੀਟਿੰਗ ਹੋਈ ਆ ਉਹਦੀ ਤੇ ਫਾਈਨੈਂਸ ਮਿਨਿਸਟਰ ਪੰਜਾਬ ਦੀ ਪੁਲਿਸ ਸਟੇਸ਼ਨ ਨਕੋਦਰ 5 ਫਰਵਰੀ ਨੂੰ ਹੋਈ ਆ ਸ਼ਾਮ ਦੇ 6 ਵਜੇ ਜੀ। ਉਹਦੇ ਵਿੱਚ ਉਹ ਮੰਨਦਾ ਆ ਵੀ ਆ ਜਿਹੜਾ ਇਟ ਵਾਸ ਨੋਟਡ that 29 persons have been named and the case FIR number 54 dated 4 ਫਰਵਰੀ 1986 ਔਰ ਉਹਦੇ ਵਿੱਚ 4 of the named persons are dead, 5 injured in hospital and 20 are in police custody। ਇਹ ਕਮਿਸ਼ਨਰ ਦੇ ਤੇ ਸਾਈਨ ਆ 6 ਫਰਵਰੀ ਦੇ ਜੀ। ਤੇ ਇਸ ਵੇਲੇ ਉਹ ਸਾਨੂੰ ਕਹਿ ਰਿਹਾ ਵੀ ਹੋਇਆ ਹੀ ਕੁਛ ਨਹੀਂ ਜੀ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਇਹ ਬੜੀ ਇੱਕ ਹੈਰਾਨ ਕਰਨ ਵਾਲੀ ਤੇ ਹਾਸੋਹੀਣੀ ਗੱਲ ਹੈ। ਜਿਸ ਗੱਲ ਨੂੰ ਜਿਸ ਸਾਕੇ ਨੇ ਉਸ ਵਕਤ ਪੰਜਾਬ ਦੇ ਵਿੱਚ ਇੱਕ ਤਰਥੱਲੀ ਮਚਾ ਦਿੱਤੀ ਹੋਵੇ, ਸਾਰਾ ਜਿਹੜਾ ਸਿਆਸੀ ਮਾਹੌਲ ਹੈਗਾ ਉਹਦੇ ਵਿੱਚ ਤੂਫਾਨ ਲਿਆਂਦਾ ਹੋਵੇ, ਤੇ ਅੱਜ ਜਦੋਂ ਉਹਦੀ ਜਾਂਚ ਦੀ ਤਾਂ ਗੱਲ ਇੱਕ ਪਾਸੇ ਰਹੀ, 32 ਸਾਲ ਬੀਤਣ ਤੋਂ ਬਾਅਦ ਜਿਹੜਾ ਸਾਰਾ ਪ੍ਰਸ਼ਾਸਨ ਹੈਗਾ ਉਹ ਇਹ ਕਹਿਣ ਤੱਕ ਆ ਗਿਆ ਕਿ ਇਹ ਗੱਲ ਕਦੇ ਵਾਪਰੀ ਹੋ ਨਹੀਂ, ਇਹ ਘਟਨਾ ਕਦੇ ਵਾਪਰੀ ਹੋ ਨਹੀਂ, ਸਾਡੇ ਜਿਹੜੇ ਰੈਕਰਡ ਹੈਗੇ ਆ ਉਹਦੇ ਵਿੱਚ ਇਹਦਾ ਕਿਤੇ ਵੀ ਕੋਈ ਵੀ ਸਬੂਤ ਮੌਜੂਦ ਹੀ ਨਹੀਂ ਹੈਗਾ। ਸੋ ਅੰਤ ਦੇ ਵਿੱਚ ਮੈਂ ਜਸਟ ਇੱਕ ਹੁਣ ਮਤਲਬ ਕੀ ਕਹਿ ਸਕਦੇ ਹਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ, ਪਰ ਪਰਿਵਾਰਾਂ ਵੱਲੋਂ ਤੁਹਾਡੇ ਵੱਲੋਂ ਇਨਸਾਫ ਦੇ ਲਈ ਜਿਹੜੀ ਇੱਕ ਮੁਹਿੰਮ ਹੈਗੀ ਹੈ, ਇਹਨੂੰ 32 ਸਾਲ ਹੋ ਚੁੱਕੇ ਆ। ਇਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਸਿੱਖ ਅਜਾਇਬ ਘਰ ਦਰਬਾਰ ਸਾਹਿਬ ਦੇ ਵਿੱਚ ਵੀ ਲੱਗੀਆਂ ਨੇ। ਸੋ ਕੀ ਕਹਿਣਾ ਚਾਹੋਗੇ, ਜਾਂ ਇਨਸਾਫ ਦੇ ਲਈ ਜਦੋਂ ਅਸੀਂ ਦੇਖਦੇ ਹਾਂ ਸਿੱਖ ਕੌਮ ਇਸ ਵਕਤ ਕੀ ਕਰ ਸਕਦੀ ਹੈ, ਇੰਡੀਵਿਜੂਅਲਸ ਹੋਣ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ, ਉਹ ਕਿਵੇਂ ਇਸ ਸਾਰੇ ਪਾਰਟ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਦੀਆਂ ਨੇ?
ਥੋੜੇ ਸ਼ਬਦਾਂ ਦੇ ਵਿੱਚ। ਹਾਂਜੀ ਵੀਰ ਜੀ, ਜਿਸ ਤਰ੍ਹਾਂ ਜਿਹੜਾ ਜੋ ਆਪਣੇ ਨਾਲ ਵਾਪਰਿਆ, ਜੋ ਆਪਣੇ ਕੋਲ ਸਬੂਤ ਨੇ, ਉਹ ਆਪਾਂ ਸੋਸ਼ਲ ਮੀਡੀਆ ਤੇ ਰੱਖੇ ਨੇ। ਜਿਹੜਾ ਆਪਣਾ ਮੀਡੀਆ ਹੈ, ਤੁਸੀਂ ਪਹਿਲੇ ਜਿਹੜੇ ਹੈਗੇ ਆ ਇੱਕ ਮੀਡੀਆ ਚੈਨਲ ਆ ਜਿਨ੍ਹਾਂ ਨੇ ਅਪਰੋਚ ਕੀਤਾ ਔਰ ਜਿਨ੍ਹਾਂ ਨੇ ਆਹ ਗੱਲ ਸੁਣੀ ਆ ਜੀ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਹਨੂੰ ਅਸੀਂ ਜਿੰਨਾ ਐਕਸਪੋਜ਼ ਕਰ ਸਕਦੇ ਆ ਕਿ ਦੇਖੋ ਸਾਡੇ ਨਾਲ ਇੰਨੀ ਬੇਇਨਸਾਫੀ ਹੋ ਰਹੀ ਆ, ਔਰ ਬੇਇਨਸਾਫੀ ਤੋਂ ਬਾਅਦ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆ, ਤੇ ਉਹ ਮੰਨਣ ਤੋਂ ਹੀ ਇਨਕਾਰੀ ਆ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਹੋਈਆਂ ਹੀ ਨਹੀਂ। ਤੇ ਇਸ ਵੇਲੇ ਜਿਹੜੇ ਇਹੀ ਮੇਰੀ ਤਾਂ ਸਿੱਖ ਸੰਗਤਾਂ ਨੂੰ ਇਹੀ ਅਪੀਲ ਆ, ਆਪਣੇ ਜਿੰਨੇ ਵੀ ਪੰਥ ਦਰਦੀ ਨੇ, ਕਿ ਇਸ ਇਨਫੋਰਮੇਸ਼ਨ ਨੂੰ ਜਿੰਨੀ ਤੋਂ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਕਰ ਸਕਦੇ ਆ ਉਹ ਸਾਂਝੀ ਕਰਨ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣ ਇਹਦੇ ਬਾਰੇ। ਤੇ ਜੇ ਕੋਈ ਮੇਰਾ ਵੀਰ ਭੈਣ ਭਰਾ ਕੋਈ ਸੁਣਦਾ ਹੋਵੇ, ਜੇ ਕਿਸੇ ਦੇ ਕੋਲ ਉਹ ਜਿਹੜੀ ਅਦਾਲਤੀ ਜਾਂਚ ਆ ਐਕਸੈਸ ਹੋਵੇ ਜੀ, ਤੇ ਉਹ ਜਿਹੜੀ ਅਦਾਲਤੀ ਜਾਂਚ ਆ ਉਹ ਜਨਤਕ ਕਰਨ ਦੀ ਕਿਰਪਾ ਕਰੇ, ਤਾਂ ਕਿ ਪਰਿਵਾਰਾਂ ਨੂੰ ਪਤਾ ਤਾਂ ਲੱਗੇ ਵੀ ਸਾਡੇ ਨਾਲ ਕੀ ਹੋਇਆ। ਔਰ ਜਿਹੜਾ ਇਨਸਾਫ ਦੀ ਲੜਾਈ ਜਿਹੜੀ ਆ, ਅਸੀਂ ਤਾਂ ਆਪਣੇ ਮਰਦੇ ਦਮ ਤੱਕ ਲੜਾਂਗੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਕਰ ਸਕਦੇ ਹਾਂ ਜੀ। ਭਾਈ ਰਵਿੰਦਰ ਸਿੰਘ ਜੀ ਦੀ ਜਿਹੜੀ ਖੂਨ ਨਾਲ ਲਖਪਤ ਜਿਹੜੀ ਦਸਤਾਰ ਆ, ਕੇਸਰੀ ਰੰਗ ਦੀ ਦਸਤਾਰ, ਉਹ ਸਾਡੇ ਕੋਲ ਅਜੇ ਤੱਕ ਸਾਂਭੀ ਹੋਈ ਹੈ। ਤੇ ਜੇ ਕੋਈ ਅੱਜ ਆਣ ਕੇ ਸਾਨੂੰ ਦੱਸੇ ਵੀ ਉਸ ਦਿਨ ਕੋਈ ਹੋਇਆ ਹੀ ਨਹੀਂ, ਤੇ ਖੂਨ ਖੌਲਦਾ ਜੀ। ਬਿਲਕੁਲ ਨਹੀਂ, ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉੱਥੋਂ ਦੇ ਪ੍ਰਸ਼ਾਸਨ ਦੇ ਉੱਪਰ, ਕਿ ਕਿੱਦਾਂ ਦੀ ਕਾਰਗੁਜ਼ਾਰੀ ਹੈਗੀ ਹੈ ਜਾਂ ਕਿਵੇਂ ਦਾ ਸਿਸਟਮ ਹੈਗਾ, ਕਿ ਇਹ ਸਾਰੇ ਪਾਰਟ ਤੋਂ ਇੰਨਾ ਕੁਝ ਵਾਪਰਨ ਤੋਂ ਬਾਅਦ ਅੱਜ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ। ਇਹ ਬੜਾ ਹੀ ਇੱਕ ਚਿੰਤਾ ਦਾ ਵਿਸ਼ਾ ਹੈਗਾ। ਤੇ ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਅੱਜ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਇਸ ਸ਼ੋਅ ਨੂੰ ਦੇਖ ਰਹੇ ਆ, ਉਹ ਜ਼ਰੂਰ ਇਸ ਜਿਹੜੀ ਤੁਹਾਡੀ ਅਖੀਰਲੀ ਰਿਕੁਐਸਟ ਹੈਗੀ ਆ ਵੀ ਵੱਧ ਤੋਂ ਵੱਧ ਇਸ ਗੱਲ ਨੂੰ ਆਪਣੇ ਦਾਇਰਾਕਾਰ ਦੇ ਵਿੱਚ ਜਿੱਥੇ ਤੱਕ ਵੀ ਉਹ ਪਹੁੰਚਾ ਸਕਦੇ ਆ ਪਹੁੰਚਾਉਣ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ ਸਾਡੇ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਵੀ ਉੱਥੋਂ ਦਾ ਜਿਹੜਾ ਨਿਜ਼ਾਮ ਹੈਗਾ ਉਹ ਕਿਵੇਂ ਇੱਕ ਸਾਕਾ ਨਕੋਦਰ ਵਰਗੀ ਜਿਹੜੀ ਘਟਨਾ ਹੈਗੀ ਹੈ, ਜੋ ਸਾਕਾ ਹੈਗਾ ਉਹਨੂੰ ਕਿਵੇਂ ਮੁਨਕਰ ਹੀ ਹੋਇਆ ਇਸ ਨੂੰ ਮੰਨਣ ਤੋਂ ਵੀ। ਸੋ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਇਸ ਸਾਰੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਸੋ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਵੀ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਿਵੇਂ ਕਿ ਇਸ ਸਾਰੇ ਸ਼ੋਅ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਸਰਕਾਰ ਅੱਜ ਸਾਕਾ ਨਕੋਦਰ ਨੂੰ ਮੰਨਣ ਤੋਂ ਵੀ ਇਨਕਾਰੀ ਹੋਈ ਹੈ। ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਚਾਹੀਦਾ ਜਾਂ ਕੀ ਕੀਤਾ ਜਾ ਸਕਦਾ, ਇਹ ਜਿਹੜਾ ਸਵਾਲ ਹੈ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਛੱਡਦੇ ਹਾਂ। ਸੋ ਇੱਥੇ ਹੀ ਇਜਾਜ਼ਤ ਚਾਹਾਂਗੇ ਅੱਜ ਦੇ ਸ਼ੋਅ ਦੇ ਵਿੱਚ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।